ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ, ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GLD ਉੱਪਰ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸਿੰਤਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲਿਊਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਆਪਾਂ ਸਰਕਾਰ ਤੋਂ। ਕਹਿੰਦੇ ਫਜ਼ੀਅਤ ਤੋਂ ਬਾਅਦ ਸਰਕਾਰ ਹੁਣ ਜੇਲ੍ਹਾਂ ਵੱਲ ਧਿਆਨ ਦੇਊਗੀ ਜੀ। ਦੇਖੋ, ਪਿਛਲੇ ਦਿਨੀ ਇੱਕ ਜੇਲ੍ਹ ਇੰਟਰਵਿਊ ਦੇ ਮੁਤਲਕ ਸੁਣਵਾਈ ਹੋਈ ਸੀਗੀ ਹਾਈ ਕੋਰਟ ਦੇ ਵਿੱਚ ਜੀ। ਉੱਥੇ ਫਸ ਗਏ ਸਨ ਪੰਜਾਬ ਪੁਲਿਸ ਵਾਲੇ। DGP ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਤੇ ਪਹਿਲਾਂ ਕਿਹਾ ਸੀਗਾ ਕਿ ਇਹ ਇੰਟਰਵਿਊ ਇੱਥੇ ਰਿਕਾਰਡਡ ਹੋਈ ਨਹੀਂ ਹੈ, ਇਹਨੂੰ ਰਿਕਾਰਡ ਇੱਥੇ ਪੰਜਾਬ ਦੇ ਵਿੱਚ ਕੀਤਾ ਹੀ ਨਹੀਂ ਗਿਆ, ਤਾਂ ਫਿਰ DGP ਜੀ ਨੇ ਜਲੇਬੀ ਬਣਾ ਦਿੱਤੀ, ਗੋਲ ਗੋਲ ਗੱਲ ਘੁਮਾ ਦਿੱਤੀ ਕਿ ਨਹੀਂ ਸਰ, ਅਸੀਂ ਬਠਿੰਡੇ ਦਾ ਕਿਹਾ ਸੀਗਾ ਕਿ ਬਈ ਇਹ ਬਠਿੰਡੇ ਚ ਨਹੀਂ, ਪੰਜਾਬ ਦਾ ਥੋੜਾ ਨਾ ਕਿਹਾ। ਤਾਂ ਉੱਥੇ ਫਿਰ ਜਾ ਕੇ ਜਦੋਂ ਗੱਲ ਆਈ, ਕਿਉਂਕਿ ਹਾਈ ਕੋਰਟ ਨੇ ਆਖਿਆ, ਉਹਨਾਂ ਆਖਿਆ ਕਿ ਦੇਖੋ ਸਾਡੇ ਕੋਲ ਜਿਹੜੀ ਇਤਲਾਹ ਆ, ਸੂਚਨਾ ਹੈ ਕਿ ਮੀਡੀਆ 'ਚ ਵੀ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਕਿ ਬਹੁਤ ਸਾਰੀ ਜਿਹੜੀ ਕਹਿ ਲਓ ਕਿ ਉਗਰਾਹੀ ਹੁੰਦੀ ਹੈ ਜਾਂ ਵਸੂਲੀ ਹੁੰਦੀ ਆ, ਉਹ ਜੇਲ੍ਹਾਂ 'ਚ ਬੈਠੇ ਗੈਂਗਸਟਰ ਕਰ ਰਹੇ ਨੇ ਤੇ ਲਾਰੈਂਸ ਦਾ ਜ਼ਿਕਰ ਵੀ ਹੈ। ਉਸ ਤੋਂ ਬਾਅਦ ਫਿਰ ਇਹਨਾਂ ਨੇ ਆਖਿਆ ਜੀ ਕਿ ਸਾਨੂੰ ਦਸੰਬਰ ਤੱਕ ਦਾ ਵਕਫਾ ਦੇ ਦਿਓ, ਸਮਾਂ ਦੇ ਦਿਓ, ਅਸੀਂ ਕਰਦੇ ਹਾਂ ਇੰਤਜ਼ਾਮ। ਤਾਂ ਹੁਣ ਜਦੋਂ ਹਾਈ ਕੋਰਟ ਦੇ ਵਿੱਚ ਮੁਸਲਸਲ ਜੇ ਤੁਸੀਂ ਦੇਖੋਗੇ ਤਾਂ ਲਗਭਗ 9-10 ਸਾਲਾਂ ਤੋਂ ਇਹ ਜਿਹੜਾ ਫਸਿਆ ਹੋਇਆ ਹੈ ਜੇਲ੍ਹਾਂ ਦੇ ਵਿੱਚ, ਜੋ ਚੱਲਦਾ ਹੈ ਇਸ ਨੂੰ ਰੋਕਣ ਵਾਸਤੇ, ਯਾਨੀ ਕਾਨੂੰਨ ਦੇ ਚੌਖਟੇ ਦੇ ਵਿੱਚ ਇਹ ਲੜਾਈ ਜਿਹੜੀ ਚੱਲ ਰਹੀ ਆ, ਤਾਂ ਉਹਦੇ 'ਚ ਹੁਣ ਕਹਿ ਲਓ ਕਿ ਕਿਤੇ ਨਾ ਕਿਤੇ ਇਸ ਗੱਲ ਵਾਸਤੇ ਸਰਕਾਰ ਤਿਆਰ ਹੋ ਰਹੀ ਆ ਕਿ ਬਹੁਤ ਜਲਦੀ ਅਸੀਂ ਇਹ ਕੰਮ ਨਿਬੇੜ ਦਈਏ। ਤਾਂ 14 ਜ਼ਿਲ੍ਹਾ ਪੱਧਰੀ ਜੇਲ੍ਹਾਂ ਤੇ ਬਾਡੀ ਸਕੈਨਰ ਨਵੇਂ ਸਿਰੇ ਤੋਂ ਲਾਉਣ ਜਾ ਰਹੇ ਆ। ਇਹ ਜਿਹੜੇ ਬਾਡੀ ਸਕੈਨਰ ਹੋਣਗੇ ਕੈਦੀਆਂ ਦੀ ਥਾਂ ਤੇ ਖਾਸ ਤੌਰ ਤੇ ਜੇਲ੍ਹ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਹੀ ਲਾਇਆ ਜਾਵੇ। ਮਤਲਬ ਕਿ ਜਿਹੜੇ ਇਹ ਬਾਡੀ ਸਕੈਨਰ ਹੋਣਗੇ ਉਹ ਕੈਦੀਆਂ ਵਾਸਤੇ ਨਹੀਂ ਇਸਤੇਮਾਲ ਹੋਣਗੇ, ਉਹ ਅੱਡ ਤੌਰ ਤੇ ਆਪਦਾ ਪ੍ਰਬੰਧ ਕਰਨਗੇ, ਬਲਕਿ ਜੋ ਚੀਜ਼ਾਂ ਟੱਪਦੀਆਂ ਨੇ, ਟਪਾਉਣ ਵਾਲੇ ਕੌਣ ਆ? ਪੁਲਿਸ, ਜੇਲ੍ਹ ਪੁਲਿਸ ਕਹਿ ਲਓ ਜਾਂ ਜੇਲ੍ਹ ਦੇ ਕਰਮਚਾਰੀ, ਕਿ ਉਹ ਕਿਸੇ ਵੀ ਤਰੀਕੇ ਦੀ ਇਸ ਤਰ੍ਹਾਂ ਦੀ ਕੋਈ ਹਮਾਕਤ ਨਾ ਕਰ ਸਕਣ ਜਿਹਦੇ ਵਿੱਚ ਜੇਲ੍ਹ ਦੇ ਅੰਦਰ ਪਾਬੰਦੀਸ਼ੁਦਾ ਜਿਹੜਾ ਸਮਾਨ ਹੈ ਉਸ ਨੂੰ ਖੜਿਆ ਜਾਵੇ। ਤਾਂ ਇਸ ਕਰਕੇ ਹੁਣ ਇਹਨਾਂ ਨੇ ਕਿਹਾ ਕਿ ਬਾਡੀ ਸਕੈਨਰ ਜਿਹੜੇ ਆ ਉਹ 14 ਜਿਹੜੇ ਜ਼ਿਲ੍ਹਾ ਪੱਧਰੀ ਜੇਲ੍ਹਾਂ ਸ਼ੁਰੂਆਤੀ ਦੌਰ 'ਚ ਉਹ ਜਿਹੜੇ ਆ ਉਹ ਲਾਏ ਜਾਣਗੇ। ਤੇ ਇਹਦਾ ਕਹਿੰਦੇ ਆ ਕਿ ਟੈਂਡਰ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ 30 ਅਕਤੂਬਰ ਤੱਕ ਇਹ ਕੰਮ ਮੁਕੰਮਲ ਕਰ ਲਿਆ ਜਾਏਗਾ। ਹੁਣ ਦੇਖੋ ਗੱਲ ਇਹ ਹੈ ਕਿ ਆਪਾਂ ਨੂੰ ਇਸ ਗੱਲ ਦੇ ਵਿੱਚ ਕੋਈ ਸ਼ੱਕ ਸ਼ੁਬਾ ਤੇ ਹੈ ਨਹੀਂਗਾ ਕਿ ਜੇਲ੍ਹਾਂ ਦੇ ਵਿੱਚ ਬੈਠੇ ਹੀ ਬੰਦੇ ਕਰੋੜਾਂ ਦਾ ਮਾਲ ਇੱਧਰ ਉੱਧਰ ਕਰ ਰਹੇ ਨੇ, ਵਸੂਲੀ ਵੀ ਉਹਦੇ ਵਿੱਚ ਸ਼ਾਮਲ ਹੈ। ਤਾਂ ਉਹਦੇ ਵਿੱਚ ਸਭ ਤੋਂ ਵੱਡਾ ਤੇ ਇਹ ਹੁੰਦਾ ਨਾ ਕਿ ਜੋ ਸੂਚਨਾ ਯੰਤਰ ਨੇ, ਮੋਬਾਈਲ ਹੈ ਜਾਂ ਕੁਝ ਹੋਰ ਅੱਜ ਕੱਲ੍ਹ ਚੱਲਦਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹੀ ਉਹਨਾਂ ਵਾਸਤੇ ਸਹਾਈ ਸਿੱਧ ਹੁੰਦੀਆਂ ਨੇ। ਇਹਦੇ ਲਈ ਜੇ ਇਹ ਨੈਟਵਰਕ ਟੁੱਟੇਗਾ ਤਾਂ ਸ਼ਾਇਦ ਕੋਈ ਕਹਿ ਲਓ ਕਿ ਕਟੌਤੀ ਆ ਜਾਵੇ, ਪਰ ਇਹਨਾਂ 10-12 ਸਾਲਾਂ 'ਚ ਜੇਲ੍ਹਾਂ ਦਾ ਮਾਹੌਲ ਬਦਲ ਗਿਆ। ਜਿਹੜੇ ਪੁਰਾਣੇ ਬੰਦੇ 10 ਤੋਂ ਪਹਿਲਾਂ ਜੇਲ੍ਹਾਂ ਕੱਟ ਕੇ ਆਏ ਆ, ਜੇ ਉਹਨਾਂ ਨੂੰ ਅੱਜ ਦੀਆਂ
ਇਹ ਜੇਲ੍ਹਾਂ ਬਾਰੇ ਗੱਲਾਂ ਦੱਸਦੇ ਆ ਤੇ ਉਹ ਤੇ ਹੈਰਾਨ ਹੋ ਜਾਂਦੇ ਕਿ ਯਾਰ ਕਮਾਲ ਆ, ਜੇਲ੍ਹਾਂ 'ਚ ਆਹ ਕੁਛ ਹੋ ਰਿਹਾ। ਤੇ ਕਈ ਤੇ ਇਹ ਡਰ ਜਾਂਦੇ ਆ ਕਿ ਯਾਰ ਇਹੋ ਜਿਹਾ ਮਾਹੌਲ ਉੱਥੇ ਇੰਨੇ ਖਤਰਨਾਕ ਹੋਏ ਪਿਆ, ਹੁਣ ਤੇ ਜੇ ਕੈਦ ਕੱਟਣੀ ਪਵੇ ਕਿਸੇ ਪੁਰਾਣੇ ਕੈਦੀ ਨੂੰ ਤੇ ਉੱਥੇ ਜਾ ਕੇ ਉਹਨੂੰ ਕੈਦ ਕੱਟਣੀ ਹੋਰ ਔਖੀ ਹੋ ਜਾਏ। ਇਹ ਹਾਲ ਹੈ ਇਸ ਵੇਲੇ। ਉੱਥੇ ਤੇ ਚਪੇੜਾ ਮਾਰ ਕੇ ਲੋਕਾਂ ਤੋਂ ਪੈਸੇ ਖੋਹ ਲੈ ਜਾਂਦੇ ਆ। ਉਹ ਬੁਰੇ ਹਾਲ ਮੌਕੇ ਦਿਹਾੜੇ। ਕੁੱਲ ਮਿਲਾ ਕੇ ਕਹਿ ਲਓ ਕਿ ਹਾਈ ਕੋਰਟ 'ਚ ਮਾਮਲਾ ਕਾਫੀ ਫਜ਼ੀ ਹੈ। ਉਸ ਤੋਂ ਬਾਅਦ ਹੁਣ ਸਰਕਾਰ ਕਦਮ ਦਰ ਕਦਮ ਚੁੱਕਦੀ ਹੈ ਕਿ ਗੌਰਸੀਆਂ ਦੇ ਵਿੱਚ ਇੱਕ ਜੇਲ੍ਹ ਬਣ ਰਹੀ ਹੈ, ਬਹੁਤ ਵੱਡੀ ਜੇਲ੍ਹ ਹੈ, ਜਿਹਦੇ ਵਿੱਚ ਵੱਡੇ ਗੈਂਗਸਟਰ ਜਿਹੜੇ ਉੱਥੇ ਸ਼ਿਫਟ ਕਰ ਦਿੱਤੇ ਜਾਣਗੇ। ਬਹੁਤ ਹਾਈ ਸਿਕਿਉਰਿਟੀ ਜੇਲ੍ਹ ਹੈ ਉਹ। ਤਾਂ ਯਾਨੀ ਇਸ ਤਰ੍ਹਾਂ ਕਦਮ ਦਰ ਕਦਮ ਪੰਜਾਬ ਸਰਕਾਰ ਜਿਹੜੀ ਆ ਉਹ ਅੱਗੇ ਵਧਣ ਜਾ ਰਹੀ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਜਿਹੜੀ ਆ ਉਹ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਜੁੜੀ ਹੋਈ ਹੈ। ਜਿਵੇਂ ਤੁਸੀਂ ਜੇਲ੍ਹ ਪ੍ਰਸ਼ਾਸਨ ਦਾ ਜ਼ਿਕਰ ਕੀਤਾ, ਗਾਇਬ ਹੋਏ ਹਥਿਆਰਾਂ ਦੇ ਵਿੱਚ ਘਿਰੀ ਹੈ ਪੰਜਾਬ ਪੁਲਿਸ ਜੀ। ਦੇਖੋ ਇਹ ਨਾ ਮਾਮਲਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਹੈ। ਇਹ ਵੀ ਮਾਮਲਾ ਜਿਹੜਾ ਜੇ ਤੁਸੀਂ ਦੇਖੋਗੇ ਇਹਦੇ ਵਿੱਚ ਕੀ ਸੀਗਾ ਕਿ ਇੱਕ ਸੂਬੇਦਾਰ ਹੋਏ ਸਰਦਾਰ ਮਾਲਵਾ ਸਿੰਘ। ਠੀਕ ਹੈ ਜੀ। ਮਾਲਵਾ ਸਿੰਘ ਜਿਹੜੇ ਸੀਗੇ ਉਹ 1965 ਨੂੰ ਬਰਵਾਲ ਜਿਹੜਾ ਖਡੂਰ ਸਾਹਿਬ ਦੇ ਨੇੜੇ ਆ, ਇੱਥੇ ਆਏ ਤੇ ਸੀਓਡੀ ਜਬਲਪੁਰ ਵੱਲੋਂ ਉਹਨਾਂ ਨੂੰ ਇੱਕ ਕਹਿ ਲਓ ਕਿ .30 M1 ਕਾਰਬਾਈਨ ਜਿਹੜੀ ਆ ਜਾਰੀ ਕੀਤੀ ਗਈ ਸੀ। ਠੀਕ ਹੈ। ਕਾਰਬਾਈਨ ਹੁਣ ਹਥਿਆਰ ਘੱਟ ਦੇਖਿਆ ਜਾਂਦਾ ਹੈ। ਜਦੋਂ ਅਸੀਂ ਛੋਟੇ ਸੀਗੇ, ਪੰਜਾਬ ਦੇ ਮਾਹੌਲ ਦੇ ਵਿੱਚ ਜੋ ਚੱਲ ਰਿਹਾ ਸੀਗਾ, ਤਾਂ ਉਦੋਂ ਆਮ ਹੀ ਅਸੀਂ ਉਹ ਇੱਕ ਛਾਨਣੀ ਦੀ ਵਾਲੀ ਦੇਖਦੇ ਹੁੰਦੇ ਸੀ, ਉਹਨੂੰ ਸਟੇਨ ਗਨ ਕਹਿੰਦੇ ਹੁੰਦੇ ਸੀ ਅਸੀਂ। ਤਾਂ ਉਹ ਕਾਰਬਾਈਨ ਹੁੰਦੀ ਸੀ, ਆਮ ਹੀ ਉਹ CRP ਵਾਲੇ ਜਾਂ ਪੁਲਿਸ ਵਾਲੇ ਜਿਹੜੇ ਉਹ ਲਟਕਾਈ ਫਿਰਦੇ ਹੁੰਦੇ ਸੀ ਜੀ। ਉਹ ਕਿਸੇ ਕੋਲ ਹੁੰਦੀ ਸੀ। ਤਾਂ ਗੱਲ ਕੀ ਆ ਕਿ 18 ਜੂਨ 1984 ਨੂੰ ਮਾਲਵਾ ਸਿੰਘ ਜਿਹੜੇ ਆ ਉਹ ਜਾ ਕੇ ਉਹ ਕਾਰਬਾਈਨ ਤਰਨਤਾਰਨ ਦੇ ਥਾਣੇ 'ਚ ਜਮ੍ਹਾਂ ਕਰਵਾ ਦਿੱਤੇ। ਤੇ ਉਹ ਤੋਂ 11 ਮਹੀਨਿਆਂ ਬਾਅਦ ਸੂਬੇਦਾਰ ਸਾਹਿਬ ਦਾ ਦੇਹਾਂਤ ਹੋ ਜਾਂਦਾ ਹੈ ਜੀ। ਤਾਂ ਗੱਲ ਇਹ ਆ ਕਿ ਉਹ ਜਿਹੜਾ ਹੁਣ ਪਟੀਸ਼ਨ ਕਰਤਾ ਸੀ ਮੁੱਢਲੇ ਤੌਰ ਤੇ ਹਾਈ ਕੋਰਟ 'ਚ, ਤਾਂ ਉਹਨਾਂ ਨੇ ਜਾ ਕੇ ਜਦੋਂ ਕਿਹਾ ਕਿ ਜਿਹੜਾ ਉਹ ਸਾਡਾ ਹਥਿਆਰ ਜਮ੍ਹਾਂ ਹੈ ਬਈ ਉਹ ਤੁਸੀਂ ਗਾਂ ਨਾਮ ਚੜਾ ਦਿਓ ਕਿਸੇ ਦੇ। ਉਦੋਂ ਇਸ ਤਰ੍ਹਾਂ ਦਾ ਪ੍ਰਬੰਧ ਸੀਗਾ ਨਾ। ਤਾਂ ਉਹ ਕਹਿੰਦੇ ਕਿਹੜਾ ਹਥਿਆਰ? ਬਾਅਦ ਚ ਪਤਾ ਲੱਗਾ ਕਿ ਇਹ ਕਾਰਬਾਈਨ ਜਿਹੜੀ ਸੀ ਉਹ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਨੂੰ ਚੁਕਾ ਦਿੱਤੀ ਗਈ। ਜੀ ਜੀ। ਹੁਣ ਨਾ ਤਾਂ ਉਹ ਹਥਿਆਰ ਬਖਸ਼ੀਸ਼ ਕੋਲ ਮਿਲਿਆ ਤੇ ਨਾ ਪੁਲਿਸ ਨੂੰ ਮਿਲਿਆ। ਉਹ ਕਾਰਬਾਈਨ ਕਿੱਧਰ ਗਈ ਆ ਅੱਜ ਤੱਕ ਪਤਾ ਨਹੀਂ। ਹਾਲਾਂਕਿ ਕੁਝ ਗੱਲਾਂ ਇਹ ਆ ਰਹੀਆਂ ਨੇ ਸੁਣਨ ਦੇ ਵਿੱਚ ਪੁਰਾਣੇ ਸਮੇਂ ਤੋਂ ਕਿ ਇਹ ਸਾਰਾ ਕੁਝ ਉਸ ਵੇਲੇ ਦਾ ਜਿਹੜਾ ਬੜਾ ਬਦਨਾਮ DSP ਸੀ ਅਜੀਤ ਸਿੰਘ ਸੰਧੂ, ਉਹ ਕਰਵਾ ਗਿਆ। ਇਹਦੇ ਵਾਸਤੇ ਮੇਰੇ ਕੋਲ ਕੋਈ ਪੁਸ਼ਟੀ ਨਹੀਂ ਹੈ, ਮੇਰੇ ਕੋਲ ਕੋਈ ਤੱਥ ਨਹੀਂ ਹੈ, ਐਵੀਡੈਂਸ ਨਹੀਂ ਹੈ, ਪਰ ਇਹ ਚਰਚਾ ਹੈ ਕਿ ਉਦੋਂ ਉਹਦਾ ਹੀ ਇਹ ਏਰੀਆ ਸੀ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਚੱਲਦੇ ਸੀ। ਤਾਂ ਖੈਰ ਗੱਲ ਇਹ ਆ ਕਿ ਇਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਆਖਿਆ ਕਿ ਤੁਸੀਂ ਟੋਟਲ ਸਾਨੂੰ ਦਿਓ ਅੰਕੜਾ ਕਿ ਤੁਹਾਡੇ ਜੋ ਵੀ ਹੈਗੇ ਨੇ ਮਾਲਖਾਨੇ ਉਹਦੇ ਵਿੱਚੋਂ ਕਿੰਨੇ ਹਥਿਆਰ ਗਾਇਬ ਨੇ। ਤਾਂ ਇਹਨਾਂ ਨੇ ਜਾ ਕੇ ਮੁੱਢਲੇ ਤੌਰ ਤੇ 14 ਹਥਿਆਰ ਗਾਇਬ ਹੋਣ ਦੀ ਜਾਣਕਾਰੀ ਦਿੱਤੀ ਸੀ। ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਕਿ ਕੁਝ ਰਿਕਵਰੀ ਹੋ ਗਈ ਹੈ, ਯਾਨੀ ਬਰਾਮਦਗੀ ਹੋ ਗਈ ਹੈ, ਪਰ ਕੁੱਲ ਮਿਲਾ ਕੇ 10 ਹਥਿਆਰ ਅੱਜ ਤੱਕ ਪੰਜਾਬ ਪੁਲਿਸ ਨੂੰ ਮੁੜ ਨਹੀਂ ਲੱਭੇ। ਤਾਂ ਹੁਣ ਇਹਦੇ ਤੇ ਵੀ ਫਟਕਾਰ ਜਿਹੜੀ ਆ ਉਹ ਹਾਈ ਕੋਰਟ ਵੱਲੋਂ ਕਈ ਵਾਰ ਪੈ ਚੁੱਕੀ ਆ, ਕਈ ਵਾਰ ਤਾਂ ਹੋਰ ਪਵੇਗੀ। ਪਰ ਇਹ ਹਥਿਆਰ ਕਿੱਧਰ ਗਏ? ਤੁਹਾਨੂੰ ਯਾਦ ਹੋਣਾ ਬਠਿੰਡੇ ਦਾ ਵੀ ਇੱਕ ਥਾਣਾ ਇਸੇ ਤਰ੍ਹਾਂ ਬੜਾ ਚਰਚਿਤ ਹੋਇਆ ਸੀਗਾ ਦਿਆਲਪੁਰਾ ਮਾਮਲੇ ਦੇ ਵਿੱਚ। ਉਹ ਤੁਸੀਂ ਦੇਖਿਆ ਹੋਣਾ ਮੁਨਸ਼ੀ ਦੀ ਵਾਟ ਵੀ ਲੱਗ ਗਈ। ਤਾਂ ਉੱਥੇ ਵੀ ਹਥਿਆਰ ਇਸ ਤਰ੍ਹਾਂ ਗਾਇਬ ਹੋ ਗਏ ਸਨ, ਪਰ ਉਹਦੇ ਚੋਂ ਕੁਝ ਰਿਕਵਰੀਆਂ ਹੋ ਗਈਆਂ ਸੀਗੀਆਂ। ਫਿਲਹਾਲ ਇਹ ਇੱਕ ਬਹੁਤ ਵੱਡਾ ਮਾਮਲਾ ਬਣ ਗਿਆ। ਕਾਰਬਾਈਨ ਤੋਂ ਇਹ ਮਾਮਲਾ ਤੁਰਿਆ ਸੀਗਾ ਜਿਹੜਾ ਤੁਰਦਾ ਪੰਜਾਬ ਪੁਲਿਸ ਦੇ ਗਲ ਦੀ ਹੱਡੀ ਬਣ ਗਿਆ, ਜਿਹਦੇ 'ਚ ਇਹਨਾਂ ਨੂੰ ਦੱਸਣਾ ਪਿਆ ਕਿ ਲਗਭਗ 10 ਦੇ ਕਰੀਬ ਹਥਿਆਰ ਐਸੇ ਨਿਕਲੇ ਨੇ ਜਿਹੜੇ ਮੁੱਢ ਥਾਣਿਆਂ 'ਚ ਪਰਤੇ ਨੇ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਮਨਪ੍ਰੀਤ ਬਾਦਲ ਦੇ ਪਲਾਟ ਦੀ, ਇਹਦਾ ਨਕਸ਼ਾ ਰੱਦ ਹੋ ਗਿਆ ਜੀ ਕਹਿੰਦੇ। ਬੋਝੇ ਵਿੱਚ ਭਾਣ ਖੜਕੇ ਵੇ ਤੂੰ ਫਿਰਦਾ ਚੰਨ ਤੇ ਪਲਾਟ ਲੈਣ ਨੂੰ। ਤਾਂ ਗੱਲ ਇਹ ਆ ਕਿ ਇਹਨਾਂ ਦੇ ਕੋਲ ਤੇ ਕੋਈ ਕਮੀ ਨਹੀਂ ਹੈਗੀ, ਪਲਾਟ ਆ ਗਿਆ ਸੀਗਾ
ਪਰ ਹੁਣ ਪਲਾਟ ਬਾਰੇ ਗੱਲ ਇਹ ਆ ਕਿ ਦੱਸਦੇ ਆ ਕਿ ਨਕਸ਼ਾ ਰੱਦ ਕਰ ਦਿੱਤਾ ਗਿਆ ਹੈ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਇਹ ਮਾਮਲਾ ਜਿਹੜਾ ਗਿੱਦੜਬਾਹਾ ਚੋਣ ਤੱਕ ਚੁੱਕਿਆ ਜਾਊਗਾ, ਲੱਗਦਾ ਇਹੋ ਹੀ ਆ। ਤਾਂ ਤਕਰੀਬਨ ਉਹੀ ਹੈ ਕਿ ਇੱਕ ਤੋਂ ਇੱਕ ਬਾਅਦ ਝਟਕਾ, ਪਹਿਲਾਂ ਇਸ ਖਬਰ ਨੂੰ ਕਹਿ ਲਓ ਕਿ ਲਿਸ਼ਕਾਇਆ ਗਿਆ, ਪੁਸ਼ਕਾਇਆ ਗਿਆ, ਲਿਆਂਦਾ ਗਿਆ ਮੀਡੀਆ ਦੇ ਵਿੱਚ, ਫਿਰ ਉਸ ਤੋਂ ਬਾਅਦ ਕਾਰਵਾਈ ਦੇ ਨਾਮ ਤੇ ਫੋਲੋਅਪ ਕੀਤਾ ਗਿਆ। ਹੁਣ ਇੱਕ ਵੱਡੀ ਖਬਰ ਆ ਰਹੀ ਆ। ਵੱਡੀ ਖਬਰ ਇਹ ਆ ਰਹੀ ਆ ਕਿ BDA ਨੇ ਪੱਤਰ ਲਿਖ ਕੇ ਰਾਏ ਲੈਣ ਵਾਸਤੇ ਵਿਜੀਲੈਂਸ ਨੂੰ ਲਿਖ ਦਿੱਤਾ ਸੀਗਾ, ਕਿਉਂਕਿ ਇਸ ਪਲਾਟ ਤੇ ਉਸਾਰੀ ਸ਼ੁਰੂ ਹੋਣ ਤੋਂ ਬਾਅਦ ਬਈ ਜਿਹੜਾ ਮਾਮਲਾ ਹੋਣਾ ਸੀਗਾ ਉਹਦੇ ਚ ਜੋ ਇਹਨਾਂ ਦੇ ਮਨਪ੍ਰੀਤ ਸਿੰਘ ਬਾਦਲ ਹੈ ਜਿਹੜੇ, ਇਹਨਾਂ ਦੇ ਜਿਹੜੇ ਹੁੰਦੇ ਆਰਕੀਟੈਕਟ, ਉਹਨਾਂ ਨੇ BDA ਨੂੰ ਪੱਤਰ ਲਿਖਿਆ ਸੀ। BDA ਕੌਣ? ਬਠਿੰਡਾ ਡਿਵੈਲਪਮੈਂਟ ਅਥਾਰਟੀ, ਜਿਹਦੇ ਵਿੱਚੋਂ ਸਾਰਾ ਕੁਛ ਅੱਗੇ ਨਿਕਲਿਆ। ਤਾਂ ਇਹਨਾਂ ਨੇ ਅੱਗੇ ਕਿਹਨੂੰ ਲਿਖ ਦਿੱਤਾ ਪੱਤਰ? ਵਿਜੀਲੈਂਸ ਨੂੰ। ਖੈਰ, ਤੇ ਉਹਨਾਂ ਨੇ ਅੱਗੇ ਫਿਰ ਕਹਿ ਦਿੱਤਾ ਕਿ BDA ਜਿਹੜਾ ਹੈ ਜੀ ਉਹ ਆਪਦੇ ਨਿਯਮਾਂ ਦੇ ਅਨੁਸਾਰ ਕੰਮ ਕਰੇ। ਹੁਣ ਇਹ ਜਿਹੜਾ ਵਿਜੀਲੈਂਸ ਕਿਹੜਾ ਸੀਗਾ? ਬਠਿੰਡੇ ਵਾਲਾ। BDA ਨੇ ਕਾਨੂੰਨੀ ਰਾਏ ਲਈ ਤੇ ਸਟੇਟ ਅਫਸਰ ਜਿਹੜਾ ਮਤਲਬ ਕਿ ਹੁੰਦਾ, ਸਟੇਟ ਅਫਸਰ ਨੇ ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਨ ਲਈ ਆਰਕੀਟੈਕਟ ਨੂੰ ਪੱਤਰ ਲਿਖ ਦਿੱਤਾ। ਆਰਕੀਟੈਕਟ ਨੇ ਉਹ ਜਿਹੜਾ ਕਹਿ ਲਓ ਕਿ ਮਨਪ੍ਰੀਤ ਸਿੰਘ ਦੀ ਇਮਾਰਤ ਦਾ ਨਕਸ਼ਾ ਸੀ ਪਾਸ ਕਰ ਦਿੱਤਾ। ਪਰ ਬਾਅਦ ਚ ਕੀ ਹੁੰਦਾ ਹੈ ਕਿ ਬਠਿੰਡਾ ਵਿਜੀਲੈਂਸ ਬਿਊਰੋ ਨੇ ਜੋ ਰਾਜ ਵਿਜੀਲੈਂਸ ਦੇ ਡਾਇਰੈਕਟਰ ਹੈ ਉਹਨਾਂ ਨੂੰ ਪੱਤਰ ਲਿਖ ਦਿੱਤਾ। BD ਨੇ ਪਲਾਟ ਦਾ ਨਕਸ਼ਾ ਪਾਸ ਕਰ ਦਿੱਤਾ ਤੇ ਸਾਰੀ ਦਾ ਕੰਮ ਸ਼ੁਰੂ ਹੋ ਗਿਆ। ਬਈ ਹੁਣ ਤੁਸੀਂ ਦੱਸੋ ਕੀ ਕਰੀਏ? ਤੇ ਕਮਾਲ ਦੀ ਗੱਲ ਹੈ ਕਿ ਵਿਜੀਲੈਂਸ ਦੇ ਡਾਇਰੈਕਟਰ ਨੇ ਇਸ ਦਾ ਨਕਸ਼ਾ ਰੱਦ ਕਰਨ ਬਾਰੇ ਮਹਿਕਮੇ ਦੇ ਸੈਕਟਰੀ ਨੂੰ ਪੱਤਰ ਲਿਖ ਕੇ BDA ਨੂੰ ਨਕਸ਼ਾ ਰੱਦ ਕਰਨ ਦਾ ਹੁਕਮ ਦੇ ਦਿੱਤਾ। ਤੇ ਇਹਦੇ ਤੇ ਕਾਰਵਾਈ ਕਰਦਿਆਂ ਬੀਤੇ ਦਿਨੀ BDA ਨੇ ਮਨਪ੍ਰੀਤ ਬਾਦਲ ਦੇ ਇਸ ਵਿਵਾਦਤ ਜਿਹੜਾ ਪਲਾਟ ਸੀਗਾ, ਇਹਦੇ ਕਹਿ ਲਓ ਕਿ ਬੇੜੀਆਂ ਚ ਵੱਟੇ ਪਾ ਦਿੱਤੇ ਤੇ ਨਕਸ਼ਾ ਰੱਦ ਕਰ ਦਿੱਤਾ। ਤੇ ਹੁਣ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਗਾਂ BDA ਦੀ ਜਿਹੜੀ ACA ਆ ਲਵਜੀਤ ਕੌਰ ਕਲਸੀ, ਇਸ ਨੂੰ ਸੌਂਪ ਦਿੱਤੀ ਗਈ ਹੈ। ਸਪਸ਼ਟੀਕਰਨ ਮੰਗਿਆ ਗਿਆ ਕਿਉਂਕਿ ਇਹਦੇ ਵਿੱਚ ਤਕਨੀਕੀ ਚੀਜ਼ਾਂ ਨੇ। ਇਸ ਸਾਰੇ ਮਾਮਲੇ ਚ ਥੋੜੇ ਫੰਬਲ ਵੀ ਵੱਜਦੇ ਸਾਡੇ ਵਰਗਿਆਂ ਤੋਂ, ਕਿਉਂਕਿ ਅਸੀਂ ਕੋਈ ਜ਼ਮੀਨ ਨਾਲ ਜੁੜੇ ਜਾਂ ਰੀਅਲ ਐਸਟੇਟ ਦੇ ਜੁੜੇ ਨਾਲ ਕਾਰੋਬਾਰੀ ਨਹੀਂ ਹੈ। ਤਾਂ ਕੁੱਲ ਮਿਲਾ ਕੇ ਇਹ ਇੱਕ ਐਸਾ ਵਿਧੀ ਵਿਧਾਨ ਹੁੰਦਾ ਹੈ ਪ੍ਰਵੀਨ ਜੀ, ਜਿਹਦੇ ਚ ਬਹੁਤ ਸਾਰੇ ਲੋਕ ਜਿਹੜੇ ਆ ਜਾਂ ਤਾਂ ਰਿਸ਼ਵਤ ਦਿੰਦੇ ਆ ਜਾਂ ਸਿਫਾਰਿਸ਼ ਲਵਾਉਂਦੇ ਆ, ਫਿਰ ਇਹ ਜਾ ਕੇ ਚੀਜ਼ਾਂ ਹੁੰਦੀਆਂ। ਪਰ ਇਹ ਮਾਮਲਾ ਪਹਿਲਾਂ ਹੀ ਹਾਈ ਪ੍ਰੋਫਾਈਲ ਸੀਗਾ, ਜਿਹਦੇ ਚੱਲਦਿਆਂ ਇਹ ਸਭ ਕੁਝ ਹੋਇਆ ਕਿ ਪਹਿਲਾਂ ਤਾਂ ਜਿਹੜਾ ਬਠਿੰਡਾ ਵਿਜੀਲੈਂਸ ਬਿਊਰੋ ਸੀ ਉਸਨੇ ਕਹਿ ਦਿੱਤਾ ਕਿ ਤੁਸੀਂ ਦੇਖੋ ਨਿਯਮਾਂ ਅਨੁਸਾਰ, ਉਹ ਕੰਮ ਹੋ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਡਾਇਰੈਕਟਰ ਨੂੰ ਲਿਖ ਦਿੱਤਾ ਕਿ ਇੱਥੇ ਤੇ ਉਸਾਰੀ ਚੱਲ ਰਹੀ ਆ। ਤਾਂ ਹੁਣ ਗੱਲ ਇਹ ਹੈ ਕਿ BDA ਦੇ ਜਿਹੜੇ ਸਟੇਟ ਅਫਸਰ ਹੈ ਰਕੇਸ਼ ਕੁਮਾਰ, ਉਹਨਾਂ ਨੇ ਕਿਹਾ ਕਿ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਮੇਰੇ ਕੋਲੋਂ ਸਪਸ਼ਟੀਕਰਨ ਮੰਗਿਆ, ਪਰ ਮੈਨੂੰ ਅਜੇ ਤੱਕ ਇਸ ਸੰਬੰਧੀ ਕੋਈ ਪੱਤਰ ਨਹੀਂ ਮਿਲਿਆ। ਮੈਂ ਬਿਮਾਰ ਚੱਲ ਰਿਹਾ, ਮੇਰੇ ਪਰਿਵਾਰਕ ਮੈਂਬਰ ਮੈਨੂੰ ਹਸਪਤਾਲ ਲੈ ਕੇ ਜਾ ਰਿਹਾ, ਤੇ ਬਈ ਪੱਤਰਕਾਰਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆ ਕੇ ਮੇਰੇ ਦਫ਼ਤਰ ਤੋਂ ਰਿਕਾਰਡ ਲੈ ਲੈਣਾ। ਮਤਲਬ ਕਿ ਇਸ ਤਰ੍ਹਾਂ ਹਿਲਜੁਲ ਹੋ ਰਹੀ ਆ। ਪਲਾਟ ਬਾਰੇ ਸਭ ਨੂੰ ਪਤਾ ਹੀ ਆ ਕਿ ਇਸ ਪਲਾਟ, ਵੈਸੇ ਪਲਾਟ ਦੋ ਨੇ, 725 726। ਮੈਨੂੰ ਤਾਂ ਕਹਿ ਲਓ ਕਿ ਸਾਰਾ ਯਾਦ ਆ, 725 726। ਤਾਂ ਇੱਕ ਤਕਰੀਬਨ ਲਾ ਲਓ ਕੋਈ ਪੌਣੇ ਤੋਂ 500 ਗਜ ਦਾ ਆ, ਇੱਕ ਤਕਰੀਬਨ ਲਾ ਲਓ ਕਿ 850 ਗਜ ਦਾ। ਤਾਂ ਇਹਦੇ ਵਿੱਚ ਕੁੱਲ ਮਿਲਾ ਕੇ ਕਹਾਣੀ ਇਹੋ ਹੀ ਆ। ਤੇ ਇਹ ਜਿਸ ਤਰ੍ਹਾਂ ਪਲਾਟ ਹਾਸਲ ਕੀਤਾ ਗਿਆ ਉਹਦੇ ਚ ਵੀ ਇੱਕ ਵਿਵਾਦ ਆ, ਕਿਉਂਕਿ ਇਸੇ ਨਾਲ ਲੱਗਦਾ ਪਲਾਟ 727 ਨੰਬਰ ਜਿਹੜਾ ਹੈ ਉਹ ਤਕਰੀਬਨ ਇਸ ਰੇਟ ਤੋਂ 5000 ਰੁਪਇਆ ਪ੍ਰਤੀ ਗਜ 6 ਮਹੀਨੇ ਪਹਿਲਾਂ ਵਿਕ ਚੁੱਕਾ ਸੀਗਾ। ਤਾਂ ਫਿਰ ਨਕਸ਼ਾ ਅਪਲੋਡ ਨਾ ਕਰਨਾ ਜਾਂ ਕੁਝ ਹੋਰ ਚੀਜ਼ਾਂ ਟੈਕਨੀਕਲ ਪੁਆਇੰਟ ਨੇ, ਜ਼ਿਆਦਾ ਆਪਾਂ ਨਹੀਂ ਕਰਦੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਫੀ ਔਖਾ ਹੁੰਦਾ ਰੀਅਲ ਐਸਟੇਟ ਨਾਲ ਜੁੜਿਆ ਕੋਈ ਵੀ ਇਸ ਤਰ੍ਹਾਂ ਦਾ ਘਟਨਾਕ੍ਰਮ ਆਪਾਂ ਜਦੋਂ ਦੱਸਦੇ ਹਾਂ। ਤਾਂ ਮਤਲਬ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਸੁੱਟ ਦਿੱਤੀਆਂ ਗਈਆਂ ਨੇ ਅਫਸਰਾਂ ਤੇ ਕਿ ਦੇਖੋ ਜੀ ਸਾਡਾ ਕੋਈ ਕਸੂਰ ਨਹੀਂ ਹੈ। ਪਰ ਗੱਲ ਇਹ ਹੈ ਕਿ ਇਹ ਪਲਾਟ ਦਾ ਮੁੱਦਾ ਜਿਹੜਾ ਉਹ ਹਾਲੇ ਵੀ ਗਰਮਾਇਆ ਹੋਇਆ ਜੀ। ਮੈਨੂੰ ਜੀ ਪੰਜਾਬ ਲਈ ਕਹਿੰਦੇ ਅਗਲਾ ਦਹਾਕਾ ਖਤਰਨਾਕ ਹੋਊਗਾ ਜੀ। ਦੇਖੋ, ਦੋ ਤਰੀਕਿਆਂ ਨਾਲ ਇਸ ਨੂੰ ਖਤਰਨਾਕ ਮੰਨਿਆ ਜਾ ਸਕਦਾ ਹੈ ਜੀ। ਇੱਕ ਤਾਂ ਹੈ ਕਿ ਪਾਣੀ, ਦੂਜਾ ਪੈਸਾ। ਪੈਸੇ ਤੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਇਹ ਤੇ ਹੈ ਨਹੀਂਗਾ ਕਿ ਨਾ ਪੈਸਾ ਕਰਿਆ ਕਰ, ਪੈਸੇ ਕੀ ਲਗਾ ਦੂੰ ਢੇਰੀ।
ਤਾਂ ਇਧਰੋਂ ਮਾਨ ਸਾਹਿਬ ਹੁਣ ਪੈਸੇ ਦੀ ਢੇਰੀ ਕਦੋਂ ਲਾ ਸਕਣਗੇ, ਕਦੋਂ ਨਹੀਂ, ਇਹ ਤੇ ਇਹ ਜਾਣਨ। ਅਸੀਂ ਸਾਰੀ ਸੂਰਤ-ਹਾਲ ਸਮੇਂ ਤੇ ਦੱਸਦੇ ਰਹਿੰਦੇ ਆ ਕਿ ਪੋਜੀਸ਼ਨ ਜਿਹੜੀ ਆ ਪੰਜਾਬ ਦੀ ਆਰਥਿਕ ਮੁਹਾਜ਼ ਤੇ ਬੜੀ ਕਮਜ਼ੋਰ ਪੈ ਗਈ ਆ। ਪਟਾਕਾ ਕਿਸੇ ਵੇਲੇ ਵੀ ਪੈ ਸਕਦਾ। ਉਧਰੋਂ ਪਾਵਰਕਾਮ ਵਾਲੇ ਵੀ ਕਹਿ ਰਹੇ ਆ, ਜਿਹੜੇ ਇੰਜੀਨੀਅਰ ਐਸੋਸੀਏਸ਼ਨ ਵਾਲੇ ਆ, ਕਿ ਜੇ ਇਸੇ ਰਫ਼ਤਾਰ ਦੇ ਨਾਲ ਬਿਜਲੀ ਦੀ ਮੰਗ ਵੱਧਦੀ ਰਹੀ, ਸਬਸਿਡੀ ਦਾ ਕੁਝ ਹੋਰ ਨਾ ਕੀਤਾ ਜਾਂ ਕੁਝ ਹੋਰ ਉਪਰਾਲੇ ਨਾ ਕੀਤੇ, ਤੇ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੋ ਜਾਏ। ਖੈਰ, ਗੱਲ ਇਹ ਆ ਕਿ ਹੁਣ ਪਾਣੀ ਦਾ ਜਿਹੜਾ ਮਾਮਲਾ ਹੈ, ਇਹਦੇ ਵਿੱਚ ਇੱਕ ਰਿਪੋਰਟ ਜਿਹੜੀ ਆ ਜੋ ਕੇਂਦਰੀ ਭੂਜਲ ਬੋਰਡ ਆ, ਉਹਦੀ ਨਵੰਬਰ 23 ਦੀ ਰਿਪੋਰਟ ਹੁਣ ਇੱਕ ਵਾਰੀ ਫਿਰ ਚਰਚਾ 'ਚ ਆ ਗਈ ਆ। ਤਾਂ ਉਹਨਾਂ ਨੇ ਇਹ ਸਿੱਧਾ ਸੰਕੇਤ ਦਿੱਤਾ, ਜਿਹੜਾ ਹਰੇਕ ਇੱਥੋਂ ਦੇ ਪੰਜਾਬ ਵਾਸੀ ਨੂੰ ਦੇਖ ਲੈਣਾ ਚਾਹੀਦਾ, ਸੋਚ ਲੈਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਦੇਖੋ, ਤੁਹਾਡੇ ਕੋਲ 2 ਦਹਾਕੇ ਆ, ਉਸ ਤੋਂ ਬਾਅਦ ਤੁਹਾਡੇ ਕੋਲ ਬਚਣਾ ਪੈਣਾ। ਮਤਲਬ ਕਿ ਇਹ ਜਿਹੜਾ ਪੰਜਾਬ ਆ, ਹਰਿਆ ਭਰਿਆ ਪੰਜਾਬ ਆ, ਇਹ ਫਿਰ ਕਹਿ ਲਓ ਕਿ ਸੋਕਾਗ੍ਰਸਤ ਇਲਾਕਾ ਬਣ ਜਾਏਗਾ, ਤਬਦੀਲ ਹੋ ਜਾਏਗਾ। ਤੇ ਨਾਲ ਇੱਕ ਚੀਜ਼ ਜਿਹੜੀ ਆ ਉਹ ਦੱਸ ਦਿੱਤੀ ਗਈ ਆ ਕਿ ਜਿਵੇਂ ਤੁਸੀਂ 20 ਸਾਲਾਂ ਦੇ ਵਿੱਚ 100 ਤੋਂ 1000 ਫੀਟ ਤੱਕ ਪਹੁੰਚ ਗਏ, ਪਾਣੀ ਡੂੰਘਾ ਹੋ ਗਿਆ, ਤਾਂ 39 ਤੱਕ ਜਿਹੜਾ ਹੈਗਾ ਧਰਤੀ ਹੇਠਲੇ ਪਾਣੀ ਦਾ ਪੱਧਰ, ਉਹ ਹੋਰ ਯਾਨੀ ਮਤਲਬ ਕਿ 1000 ਫੀਟ ਤੱਕ ਜਿਹੜੀ ਹੈ ਨਾ, ਉਹਦੇ 'ਚ ਗਿਰਾਵਟ ਦਰਜ ਕੀਤੀ ਜਾਏ। ਇਹ ਬਹੁਤ ਖਤਰਨਾਕ ਚੀਜ਼ ਹੈ 39 ਤੱਕ, ਕਿਉਂਕਿ ਕੁਝ ਇਲਾਕਿਆਂ 'ਚ ਡਿੱਗਿਆ ਨਾ 1000 ਫੀਟ, ਪਰ ਬਾਅਦ ਦੇ ਵਿੱਚ ਆਉਣ ਵਾਲੇ 39 'ਚ ਤਾਂ ਕੁਝ ਵੀ ਨਹੀਂ ਰਹਿ ਗਿਆ। ਹਾਂ ਜੀ, ਬਿਲਕੁਲ। ਮਤਲਬ ਕਿ ਜੇ ਆਪਾਂ ਦੇਖੀਏ ਤਾਂ 15 ਸਾਲ ਬਚਦੇ ਆ। ਤਾਂ ਇਹ 15 ਸਾਲ ਵੀ ਨਹੀਂ, ਮੇਰਾ ਅੰਦਾਜ਼ਾ ਹੈ ਕਿ ਜਿਹੜੀ ਆਪਣੀ ਇਸ ਵੇਲੇ ਕਹਿ ਲਓ ਕਿ 450 ਫੀਟ ਦੀ ਐਵਰੇਜ ਹੈ ਪੰਜਾਬ 'ਚ, ਕਿਉਂਕਿ ਮੈਂ ਇਹਦੇ ਤੇ ਪੜ੍ਹਦਾ ਲਿਖਦਾ ਰਹਿਣਾ, ਤਾਂ ਮੈਨੂੰ ਪਤਾ ਹੈ। ਚਲੋ ਇਸ ਰਿਪੋਰਟ ਤੋਂ ਹਟ ਕੇ ਮੈਂ ਗੱਲ ਕਰਦਾ ਨਾ ਕਿ ਇੱਕ ਐਵਰੇਜ ਜਿਹੜੀ ਪਾਣੀ ਦੀ ਸਾਡੀ ਬਣਦੀ ਹੈ ਗਿਰਾਵਟ, ਉਹ ਲਗਭਗ 450 ਫੀਟ ਬਣਦੀ ਹੈ। ਤਾਂ ਮੇਰਾ ਅੰਦਾਜ਼ਾ ਇਹ ਆ ਕਿ ਹੁਣ ਤੋਂ ਜੇ 10 ਸਾਲ 8 ਸਾਲ ਵੀ ਅੱਗੇ ਲਾ ਲਈਏ, ਤਾਂ ਇਹ ਜਿਹੜੀ ਗਿਰਾਵਟ ਐਵਰੇਜ ਆ, ਜਿਹੜਾ ਪਾਣੀ ਡੂੰਘਾ, ਉਹ ਫਿਰ ਹੋ ਜਾਏਗੀ ਤਕਰੀਬਨ 800-900, ਤਾਂ ਫਿਰ ਗੱਲ ਉੱਥੇ ਹੀ ਪਹੁੰਚ ਜਾਂਦੀ ਹੈ ਤਕਰੀਬਨ, ਕਿਉਂਕਿ ਅਸੀਂ ਬਹੁਤ ਜ਼ਿਆਦਾ ਪਾਣੀ ਕੱਢ ਰਹੇ ਹਾਂ। ਧਰਤੀ ਹੇਠ ਜਿੰਨਾ ਪਾਣੀ ਹੈਗਾ, ਉਹ ਜਿੰਨਾ ਕੱਢ ਰਹੇ ਉਹਦੇ ਮੁਕਾਬਲੇ ਜਿਹੜੀ ਰੀਚਾਰਜਿੰਗ ਹੈ ਉਨੀ ਨਹੀਂ ਹੈਗੀ। ਸੋ ਗੱਲ ਕੁੱਲ ਮਿਲਾ ਕੇ ਇੱਥੇ ਆ ਜਾਂਦੀ ਆ 138 ਚੋਂ 110 ਡਾਰਕ ਜ਼ੋਨ ਪਹਿਲਾਂ ਹੀ ਆ, ਤੇ ਜਿਹੜਾ ਸਾਡੇ ਕੋਲ 70 ਅਰਬ ਘਣ ਮੀਟਰ ਪਾਣੀ ਉਪਲਬਧ ਆ, ਉਹ 24 ਲੱਖ ਦੇ ਕਰੀਬ ਟਿਊਬਵੈਲ ਇਸ ਵੇਲੇ ਚੱਕ ਰਹੇ ਆ। ਪਰ ਧਰਤੀ ਵਿੱਚ ਜਿਹੜਾ ਰੀਚਾਰਜ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ, ਉਹਨਾਂ ਨੂੰ ਜਿੰਨਾ ਚਾਹੀਦਾ, ਜਿੰਨਾ ਅਸੀਂ ਕੱਢ ਰਹੇ। ਸੋ ਇਹ ਬੇਰਹਿਮੀ ਹੈ ਜੀ। ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਨਸਲਾਂ ਵਾਸਤੇ ਅਸੀਂ ਕੀ ਛੱਡ ਰਹੇ ਹਾਂ, ਉਹਦੀ ਇੱਕ ਧੁੰਦਲੀ ਜੀ ਤਸਵੀਰ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀ ਆ। ਯਾਨੀ ਪੈਸੇ ਤੇ ਅਸੀਂ ਗੱਲ ਕਰਦੇ ਰਹਿੰਦੇ ਆ ਕਿ ਆਰਥਿਕਤਾ ਪੰਜਾਬ ਦੀ ਜਿਹੜੀ ਸਥਿਤੀ ਆ ਵਰਸਟ ਆ ਇਸ ਵੇਲੇ ਪੂਰੇ ਇੰਡੀਆ 'ਚ, ਜਿੰਨੀਆਂ ਵੀ ਸਟੇਟਾਂ ਨੇ। ਤਾਂ ਇਸ ਤੋਂ ਇਲਾਵਾ ਅਗਲਾ ਸੰਕੇਤ, ਅਗਲਾ ਨੰਬਰ ਸਾਡਾ ਪਾਣੀ ਦਾ ਵੀ ਲੱਗ ਗਿਆ ਕਿ ਦੇਸ਼ ਭਰ 'ਚ ਸਭ ਤੋਂ ਬੁਰੀ ਹਾਲਤ ਇਸ ਸੂਬੇ ਦੀ ਹੋ ਸਕਦੀ ਹੈ। ਵੈਸੇ ਹੋਰ ਸੂਬਿਆਂ ਆਪਾਂ ਦੇਖੀਏ ਤਾਂ ਸ਼ਹਿਰਾਂ 'ਚ ਬਹੁਤ ਆ, ਪਰ ਪੂਰੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਵਿਪਤਾ ਜਿਹੜੀ ਉਹ ਸਾਡੇ ਵਾਸਤੇ ਕਹਿ ਲਓ ਕਿ ਇੱਕ ਸੰਕੇਤ ਹੈ ਜੀ। ਤੇ ਕਲੀਨਿਕਾਂ ਦੇ ਅੰਕੜਿਆਂ 'ਚੋਂ ਕਹਿੰਦੇ ਹੋਰ ਹੀ ਸੱਚ ਨਿਕਲਿਆ ਕੋਈ ਮਿੰਟ ਜੀ? ਦੇਖੋ, ਕਲੀਨਿਕਾਂ ਦੇ ਅੰਕੜੇ ਇਹਨਾਂ ਨੇ ਪਿੱਛੇ ਜੇ ਕੀਤੇ ਨੇ ਪੇਸ਼ ਕਿ ਬਈ 2 ਸਾਲਾਂ 'ਚ 2 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਇਆ, ਇਹਦੇ ਵਿੱਚ 90 ਲੱਖ ਨਵੇਂ ਮਰੀਜ਼ ਆਇਆ। ਇਹ ਪੰਜਾਬ ਸਰਕਾਰ ਨੇ ਜਾਨੀ ਆਪਣੇ ਅੰਕੜੇ ਜਿਹੜੇ ਆ ਉਹ ਜਾਰੀ ਕੀਤੇ ਆ, ਆਪਣੇ ਆਪ ਨੂੰ ਕਹਿ ਲਓ ਕਿ ਉਹਨਾਂ ਨੇ ਵੰਡਿਆ ਆ। ਚਲੋ ਠੀਕ ਆ, ਸਰਕਾਰਾਂ ਨੂੰ ਹੱਕ ਵੀ ਆ, ਆਪਣੇ ਅੰਕੜੇ ਉਹਨਾਂ ਨੂੰ ਜਾਰੀ ਕਰਨੇ ਵੀ ਚਾਹੀਦੇ ਆ। ਪਰ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜਿਵੇਂ ਬੱਚਿਆਂ ਦੇ ਵਿੱਚ ਸਾਹ ਲੈਣ ਦੀਆਂ ਬਿਮਾਰੀਆਂ, ਇਹਦੀ ਜਿਹੜੀ ਕਹਿ ਲਓ ਕਿ ਤਸਵੀਰ ਹੈ ਉਹ 17% ਬਣਦੀ, ਖੰਘ 10, ਬੁਖਾਰ 5 ਜੀ। ਪਰ ਸਾਹ ਨਾਲ ਜੁੜੀਆਂ ਬਿਮਾਰੀਆਂ ਦਾ ਮਤਲਬ ਇਹ ਆ ਕਿ ਬੱਚੇ, ਛੋਟੇ ਬੱਚੇ ਜਿਹੜੇ, ਉਹਨਾਂ ਨੂੰ ਸਾਹ ਦੀ ਪ੍ਰੋਬਲਮ ਆ ਰਹੀ ਆ, ਤੇ ਜਿਹਨੂੰ ਸਾਹ ਬੱਚੇ ਨੂੰ ਬਚਪਨ 'ਚ ਹੀ ਇਸ ਤਰ੍ਹਾਂ ਖਰਾਬ ਕਰਨ ਲੱਗ ਪਿਆ ਤੇ ਉਹ ਕੀ ਮੱਲ ਬਣੇਗਾ, ਕੀ ਭਲਵਾਨ ਬਣੇਗਾ। ਬਜ਼ੁਰਗਾਂ ਦੀ ਜਿਹੜੀ ਅੰਕੜਿਆਂ 'ਚ ਕੱਢੀਏ
ਕਹਿੰਦੇ ਕਿ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈ ਉਹਦੀ ਬਿਮਾਰੀ 15% ਹੈ, ਸ਼ੂਗਰ ਲਗਭਗ 8.5। ਤਾਂ ਇਹ ਦੋਵੇਂ ਹੀ ਬਿਮਾਰੀਆਂ ਜਿਹੜੀਆਂ ਉਹ ਸੰਕੇਤ ਦਿੰਦੀਆਂ ਕਿ ਬਹੁਤ ਵੱਡੀ ਵਸੋਂ ਸਾਡੀ ਜਿਹੜੀ ਬਿਮਾਰ ਹੋ। ਔਰਤਾਂ 'ਚ ਵੀ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਮੈਲਟਿਸ, ਅਨੀਮੀਆ, ਇਹ ਬਿਮਾਰੀਆਂ ਨੇ। ਫਿਰ ਮਰਦਾਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ, ਸਾਹ ਦੀ ਬਿਮਾਰੀ, ਜਾਂ ਆਮ ਜਿਹੜੀ ਆਪਣੀ ਸਰਦੀ ਹੁੰਦੀ ਹੈ, ਜਾਂ ਫਿਰ ਜੋ ਸ਼ੂਗਰ ਹੈ। ਤਾਂ ਯਾਨੀ ਕੁੱਲ ਮਿਲਾ ਕੇ ਪੰਜਾਬੀਆਂ ਦਾ ਰਹਿਣ ਸਹਿਣ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਸ਼ੂਗਰ, ਬੀਪੀ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹ ਤੇ ਆਮ ਬਿਮਾਰੀ। ਤਾਂ ਸਮੱਸਿਆ ਜਿਹੜੀ ਆ ਉਹ ਸਾਡੇ ਖਾਣ ਪਾਣ, ਰਹਿਣ ਸਹਿਣ, ਸਾਡੇ ਲਾਈਫ ਸਟਾਈਲ ਦੇ ਨਾਲ ਜੁੜਦੀ ਆ। ਪ੍ਰਵੀਨ ਜੀ, ਇਹ ਤੇ ਚਲੋ ਵੈਸੇ ਭਾਵੇਂ ਜਿੱਥੇ ਮਰਜ਼ੀ ਵੀ ਕੋਈ ਬੈਠਾ ਹੈ, ਜੇ ਉਹਦਾ ਸਰੀਰ ਫਿਜ਼ੀਕਲੀ ਕਹਿ ਲਓ ਕਿ ਐਕਟਿਵ ਨਹੀਂ ਹੈ, ਉਹ ਨਾਨ ਐਕਟਿਵ ਹੈ, ਤਾਂ ਸਮਝ ਲਓ ਕਿ ਕਹਾਣੀ ਪਈ, ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਬਹਿ ਜਾਏਗਾ। ਤਾਂ ਐਕਟਿਵ ਤੇ ਨਾਨ ਐਕਟਿਵ ਦਾ ਮਤਲਬ ਕੀ ਹੁੰਦਾ ਹੈ ਕਿ ਐਟ ਲੀਸਟ ਤੁਹਾਨੂੰ ਕੋਈ ਪੌਣੇ 200 ਮਿੰਟ ਜਿਹੜੇ ਆ ਨਾ ਉਹ ਸਰੀਰਕ ਕਸਰਤ 'ਚ, ਕਿਰਿਆ 'ਚ ਗੁਜ਼ਾਰਨੇ ਪੈਂਦੇ ਆ ਹਫ਼ਤੇ ਦੇ 5-6 ਦਿਨਾਂ 'ਚ। ਤਾਂ ਇੰਡੀਆ ਦੀ ਵਸੋਂ, ਮੈਨੂੰ ਬਾਹਰਲੇ ਹੁਣ ਬਹੁਤ ਡਾਟਿਆਂ ਦਾ ਨਹੀਂ ਪਤਾ, ਪਰ ਇੰਡੀਆ ਦੀ ਵਸੋਂ ਜਿਹੜੀ ਹੈ ਨਾ ਜ਼ਿਆਦਾਤਰ, ਖਾਸ ਤੌਰ ਤੇ ਪੰਜਾਬੀ, ਅਸੀਂ ਨਾਨ ਐਕਟਿਵ ਹੋ ਰਹੇ, ਕਿਉਂਕਿ ਇਹਦੇ ਤੇ ਕੰਮ ਕਰਦੇ ਰਹੀਦਾ। ਮੈਂ ਖੁਦ ਆਪਣੇ ਬਹੁਤ ਧਿਆਨ ਰੱਖਦਾ ਆਪਣੀ ਸਿਹਤ ਦਾ। ਇਸ ਕਰਕੇ ਇਹ ਜਿਹੜੀ ਸਾਡੀ ਨਾਨ ਐਕਟੀਵਿਟੀ ਹੈ ਨਾ ਸਾਹਿਬ, ਇਹੀ ਇੱਕ ਦੂਸਰਾ ਖਾਣ ਪਾਣ ਸਾਡਾ ਉਸੇ ਤਰ੍ਹਾਂ ਦਾ ਖੁੱਲਾ ਡੁੱਲਾ ਘਰਾਂ 'ਚ ਵੀ ਆ, ਹੁਣ ਬਾਹਰਲਾ ਵੀ ਚੱਲ ਪਿਆ। ਪਰ ਜੋ ਸਾਡੀ ਐਕਟੀਵਿਟੀ ਚਾਹੀਦੀ ਹੈ ਫਿਜ਼ੀਕਲੀ ਨਹੀਂ ਹੈ। ਤੇ ਇਹ ਅੰਕੜਿਆਂ 'ਚ ਇੱਕ ਦੂਸਰੀ ਤਸਵੀਰ ਨਿਕਲਦੀ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਪੰਜਾਬ ਬਿਮਾਰ। ਜੀ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।